ਬ੍ਰੇਕਾਂ ਲੱਗਣੀਆਂ ਤੇ ਉਹ ਮੁਸ਼ਕਲ ਨੇ। ਬਸ ਕਰੋ ਜੀ, ਬਸ ਕਰੋ, ਇੱਥੇ ਹੀ ਡੱਕਾ ਲਾ ਦਿਓ, ਸੈਰ ਬਥੇਰੀ ਹੋ ਗਈ, ਮੈਨੂੰ ਮੰਜਾ ਜ਼ਰਾ ਵਿਛਾ ਦਿਓ। ਤੇ ਬੱਸ ਨਹੀਂ ਹੁਣ ਹੋ ਸਕਦਾ, ਹੁਣ ਬਸ ਗੱਡੀ ਤੁਰ ਪਈ ਏ, ਐਸਾ ਜਿਹੜੀ ਨਾ ਖੈਬਰ ਮੇਲ ਚੱਲ ਪਈ ਏ, ਤੇ ਹੁਣ ਜ਼ਰਾ ਕਿ ਆਰਾਮ ਨਾਲ ਹੀ ਰੁਕਾਂਗੀ ਮੈਂ। ਤੇ ਉਹ ਬੱਚੀ ਦੀ ਤਰਬੀਅਤ ਦੇ ਹਵਾਲੇ ਦੇ ਨਾਲ ਜਿਹੜੀਆਂ ਗੱਲਾਂ ਨੇ ਨਾ, ਉਹ ਵਾਕਈ ਬਿਲਕੁਲ ਬਹੁਤ ਜ਼ਰੂਰੀ ਨੇ। ਮੈਂ ਬੱਚੀਆਂ ਨੂੰ ਇਹੀ ਕਹਿੰਦੀ ਹਾਂ ਕਿ ਤੁਸੀਂ ਪੜ੍ਹੋ, ਤੁਸੀਂ ਲਿਖੋ, ਜੋ ਜੋ ਦੁਨੀਆ 'ਚ ਤੁਸੀਂ ਮਤਲਬ ਕਰਨਾ ਚਾਹੁੰਦੇ ਹੋ। ਕੋਈ ਬੱਚੀ ਡਾਕਟਰ ਬਣਨਾ ਚਾਹੁੰਦੀ ਹੈ, ਕੋਈ ਕੁਛ ਬਣਨਾ ਚਾਹੁੰਦੀ ਹੈ, ਕੁਛ ਹੋਰ, ਕੋਈ ਬੈਂਕਰ ਬਣਨਾ ਚਾਹੁੰਦੀ ਹੈ, ਕੋਈ ਕੁਛ, ਕੋਈ ਪੇਂਟਿੰਗ ਕਰਨਾ, ਜੋ ਵੀ ਕਰਨਾ ਚਾਹੁੰਦੀ, ਪਰ ਇਸ ਦਾ ਥੋੜ੍ਹਾ ਬਹੁਤ ਘਰਦਾਰੀ ਜ਼ਰੂਰ ਸਿੱਖੋ। ਇਸ ਤੋਂ ਕਿ ਤੁਸੀਂ ਆਖਰ ਤਾਂ ਅੱਗੇ ਜ਼ਿੰਦਗੀ ਗੁਜ਼ਾਰਨੀ ਹੈ ਨਾ। ਅਗਰ ਤੁਸੀਂ ਫਿਰ ਉਹ ਨਹੀਂ ਸਿੱਖੋਗੇ ਤਾਂ ਬਹੁਤ ਮੁਸ਼ਕਿਲਾਤ ਹੋ ਜਾਣਗੀਆਂ। ਇਸ ਤੋਂ ਮੇਰਾ ਮਸ਼ਵਰਾ ਹੈ ਇਹ ਮਾਵਾਂ ਨੂੰ ਵੀ, ਅਗਰ ਕੋਈ ਮੇਰੀ ਗੱਲ ਸੁਣਦਾ ਹੋਵੇ, ਕਿ ਆਪਣੀ ਬੱਚੀਆਂ ਨੂੰ ਜ਼ਰੂਰ ਛੁੱਟੀ ਵਾਲੇ ਦਿਨ ਕਰੋ, ਵੀ ਕਦੀ ਕੁਕਿੰਗ ਕਰ ਲਓ ਥੋੜ੍ਹੀ ਜਿਹੀ, ਕਦੀ ਆਪਣਾ ਕਮਰਾ ਰੂਮ ਸਾਫ਼ ਕਰ ਲਵੋ, ਥੋੜ੍ਹੀ ਜਿਹੀ ਆਪਣੀ ਅਲਮਾਰੀ ਠੀਕ ਕਰ ਲਵੋ। ਇਸ ਤਰ੍ਹਾਂ ਕਰਦੇ ਬੱਚੀਆਂ ਸਿੱਖ ਜਾਂਦੀਆਂ ਨੇ। ਪਰ ਇਹ ਵੇ ਕਿ ਉਹ ਕਰਨ ਜ਼ਰੂਰ, ਬਿਲਕੁਲ ਇਸ ਤਰ੍ਹਾਂ ਨਹੀਂ ਹੈ ਕਿ ਕੁਛ ਨਾ ਕਰੋ, ਅਤੇ ਇਸ ਤਰ੍ਹਾਂ ਫਿਰ ਬਹੁਤ ਜ਼ਿਆਦਾ ਮੁਸ਼ਕਿਲਾਤ ਹੋ ਜਾਂਦੀਆਂ ਨੇ ਅੱਗੇ ਜਾ ਕੇ। ਤੇ ਮੇਰਾ ਤਾਂ ਇਹੀ ਮਸ਼ਵਰਾ ਵੇ, ਕਿਉਂਕਿ ਅਸੀਂ ਪੜ੍ਹਾਈ ਦੇ ਹਵਾਲੇ ਦੇ ਨਾਲ ਮੈਂ ਗੱਲ ਕਰਨਾ ਚਾਹਾਂਗੀ ਬਚਪਨ ਦੀਆਂ ਯਾਦੀਆਂ ਵਾਦੀਆਂ 'ਚ। ਚਲੋ ਮੈਂ ਵੀ ਚਲੀ ਜਾਂਦੀ ਹਾਂ ਥੋੜ੍ਹਾ ਜਿਹਾ, ਕਿ ਸਾਡੇ ਘਰ ਦੇ ਨਾਲ ਸੀ ਇੱਕ ਪਾਇਲਟ ਦਾ ਘਰ, PIA ਵਿੱਚ ਉਹ ਪਾਇਲਟ ਸਨ, ਅਤੇ ਉਹ ਜਹਾਜ਼ ਉਡਾਉਂਦੇ ਸਨ। ਅੰਕਲ ਸਾਡੇ, ਅਸੀਂ ਉਹਨਾਂ ਨੂੰ ਮਾਮੂ ਕਹਿੰਦੇ ਸਾਂ, ਅਤੇ ਕੋਈ ਚਾਚਾ ਕਹਿ ਦਿੰਦਾ ਸੀ, ਕੋਈ ਮਾਮੂ ਕਹਿੰਦਾ। ਮੈਂ ਜ਼ਿਆਦਾਤਰ ਉਹਨਾਂ ਨੂੰ ਮਾਮੂ ਕਹਿੰਦੀ ਹੁੰਦੀ ਸਾਂ। ਬਹੁਤ ਅੱਛੀ ਫੈਮਿਲੀ ਸੀ, ਉਰਦੂ ਸਪੀਕਿੰਗ ਫੈਮਿਲੀ ਸੀ। ਅਤੇ ਉਹ ਮਾਮੂ ਜਦੋਂ ਆਉਂਦੇ ਹੁੰਦੇ ਸਨ ਫਲਾਈਟ ਤੋਂ, ਜਾਂ ਜਾਣਾ ਉਹਨਾਂ ਨੇ, ਤੇ PIA ਦੀ ਗਾੜੀ ਨੇ ਆਉਣਾ। PIA ਦੀ ਗਾੜੀ ਆਉਂਦੀ ਹੁੰਦੀ ਸੀ, ਅਤੇ ਉਹ ਫਿਰ ਉਹਨਾਂ ਨੂੰ ਲੈ ਕੇ ਸਟਾਫ ਨੂੰ ਜ਼ਾਰੇ, ਅਤੇ ਉਹ ਫਿਰ ਜਾਂਦੀ ਸੀ। ਉਹ ਫਿਰ ਗੱਡੀ ਨੇ ਜਦੋਂ ਆਉਣਾ ਮਹੱਲੇ 'ਚ, ਸਾਡੇ ਮਹੱਲੇ 'ਚ ਵਾਹਿਦ ਉਹ ਗੱਡੀ ਆਉਂਦੀ ਹੁੰਦੀ ਸੀ। ਹੋਰ ਕਿਸੇ ਕੋ ਗਾੜੀ ਨਹੀਂ ਸੀ, ਕਿਸੇ ਹੈ ਹੀ ਨਹੀਂ ਸੀ ਵੀ ਕਿਸੇ ਕੋ ਗੱਡੀ। ਰੋਡ 'ਤੇ ਕਦੀ ਨਜ਼ਰ ਨਹੀਂ ਆਈ ਸੀ। ਮਹੱਲੇ 'ਚ ਤੇ ਸਾਰੇ ਵਿਚਾਰੇ ਇਸ ਤਰ੍ਹਾਂ ਹੀ ਰਹਿੰਦੇ ਸਨ ਕਿ ਖਾ ਲਓ ਅਤੇ ਚਾਦਰ ਲੈ ਕੇ ਸੌਂ ਜਾਓ ਅਤੇ ਉੱਠ ਜਾਓ, ਇਸ ਤੋਂ ਜ਼ਿਆਦਾ ਕਿਸੇ ਕੋ ਕੁਛ ਨਹੀਂ ਸੀ। ਅਤੇ ਉਹ ਗੱਡੀ ਇੱਕ ਵਾਹਿਦ ਗਾੜੀ ਆਉਂਦੀ ਸੀ। ਇੱਕ ਮੇਰੀ ਫੁੱਫੋ ਸ਼ਹਿਰ ਰਹਿੰਦੇ ਸਨ, ਉਹ ਕਦੀ ਹਫ਼ਤੇ ਬਾਅਦ ਆਉਂਦੇ ਸਨ, ਉਹਨਾਂ ਦੀ ਗਾੜੀ ਆਉਂਦੀ ਹੁੰਦੀ ਸੀ ਕਦੀ। ਔਰ ਇੱਕ ਪਾਇਲਟ ਨੂੰ ਲੈਣ ਵਾਸਤੇ ਗਾੜੀ, ਸਾਰੇ ਮਹੱਲੇ ਨੂੰ ਕਹਿੰਦੇ ਪਾਇਲਟ ਦੀ ਗੱਡੀ ਆ ਗਈ, ਸਾਰਿਆਂ ਨੇ ਦਰਵਾਜ਼ੇ 'ਤੇ ਆ ਜਾਣਾ, ਉਹ ਪਾਇਲਟ ਦੀ ਗੱਡੀ ਆ ਗਈ। ਪਾਇਲਟ ਬਹੁਤ ਵੱਡੀ ਚੀਜ਼ ਸੀ ਉਸ ਜ਼ਮਾਨੇ ਵਿੱਚ, ਅੱਜ ਵੀ ਖਾਸੀ ਉਹਨਾਂ ਦੇ ਹੈ ਵੇ, ਲੇਕਿਨ ਉਸ ਜ਼ਮਾਨੇ 'ਚ ਬਿਲਕੁਲ ਜਿਹੜਾ ਸਾਰੀ ਉਹ ਰਿਆਇਆ ਸਮਝੋ, ਅਸੀਂ ਉਹ ਬਾਦਸ਼ਾਹ ਹੁੰਦਾ ਸੀ ਅਤੇ ਅਸੀਂ ਉਹਦੀ ਰਿਆਇਆ ਹੁੰਦੇ ਸਾਂ। ਉਹਨਾਂ ਨੇ ਉਹ ਬੈਡ ਸ਼ਾਇਦ ਲਾ ਕੇ ਨਿਕਲਣਾ ਆਪਣੀ ਸਾਰੇ ਵਰਦੀ ਵਿੱਚ, ਉਹ ਜਿਹੜੇ ਉਹਨਾਂ ਦੇ ਹੁੰਦਾ ਖਾਸ ਇੱਕ ਡਰੈਸ ਪਾਇਲਟ ਦਾ, ਗਾੜੀ 'ਚ ਬੈਠਣਾ। ਲੇਕਿਨ ਉਹ ਗਾੜੀ ਵਿੱਚ ਜਦੋਂ ਕਿਤੋਂ ਲੈ ਕੇ ਆਉਂਦੀਆਂ ਸਨ, ਏਅਰ ਹੋਸਟਸ ਬੈਠੀਆਂ ਹੁੰਦੀਆਂ ਸਨ PA, ਉਹ ਦੁਪੱਟਾ ਲਿਆ ਹੋਇਆ ਇਸ ਤਰ੍ਹਾਂ, ਤੇ ਤਿਆਰ ਸ਼ਿਆਰ ਹੋ ਕੇ ਬੈਠੀਆਂ ਹੁੰਦੀਆਂ ਸਨ। ਲਾ ਇੰਨੀਆਂ ਮੈਨੂੰ ਸੋਹਣੀਆਂ ਲੱਗਦੀਆਂ ਸਨ ਉਹ ਏਅਰ ਹੋਸਟਸ। ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਬਣ ਜਾਵਾਂ। ਮੇਰੀ ਬੜੀ ਸ਼ਦੀਦ ਖੁਆਇਸ਼ ਸੀ। ਮੈਂ ਅਕਸਰ ਕਿਸੇ ਪੁੱਛਣਾ ਏਅਰ ਹੋਸਟਸ ਕਿਸ ਤਰ੍ਹਾਂ ਬਣਦੇ ਨੇ, ਮੈਨੂੰ ਦੱਸ ਦੇਵੋ ਕਿਸ ਤਰ੍ਹਾਂ ਬਣਦੇ ਨੇ। ਮੈਨੂੰ ਪਤਾ ਹੀ ਨਹੀਂ ਸੀ ਕਿ ਬਣਦੇ ਕਿਸ ਤਰ੍ਹਾਂ, ਕੋਈ ਪਤਾ ਹੀ ਨਹੀਂ ਸੀ ਸਾਡੇ ਮੁਹੱਲੇ 'ਚ ਕਿ ਨਾ ਕਦੀ ਕਿਸੇ ਨੇ ਬੱਚੀ ਨੇ ਜੋਬ ਕੀਤੀ ਸੀ, ਨਾ ਕੁਛ ਸੀ। ਅਸੀਂ ਰਹਿੰਦੇ ਐਸੀ ਜਗ੍ਹਾ, ਸਭ ਕੁਛ ਪਤਾ ਨਹੀਂ ਸੀ। ਲੇਕਿਨ ਮੈਨੂੰ ਇੰਨੀਆਂ ਚੰਗੀਆਂ ਮੇਰੇ ਦਿਲ 'ਚ ਇੱਕ ਜਿਹੜੀ ਖੁਆਇਸ਼ ਸੀ ਨਾ, ਉਹ ਇਹ ਸੀ ਕਿ ਮੈਂ ਕਦੀ ਬਣਾਂਗੀ ਨਾ ਤਾਂ ਏਅਰ ਹੋਸਟਸ ਬਣਾਂਗੀ। ਏਅਰ ਹੋਸਟਸ ਬਣਨ ਦਾ ਮੈਨੂੰ ਇੰਨਾ ਸ਼ੌਕ ਸੀ। ਔਰ ਉਹ ਬੜੇ ਮੈਨੂੰ ਇੱਕ ਸਮਝੋ ਇੱਕ ਅਰਮਾਨ ਸੀ ਮੇਰੇ ਦਿਲ ਵਿੱਚ, ਬੜਾ ਉਹਨੂੰ ਮੈਂ ਸ਼ੌਕ ਨਾਲ ਦੇਖਣੀ ਸਾਂ, ਕਿਉਂਕਿ ਸਾਡੀ ਨਜ਼ਰਾਂ ਦੇ ਸਾਹਮਣੇ ਉਹ ਹੀ ਸੀ। ਉਸ ਤੋਂ ਬਾਅਦ ਉਹ ਕੀ ਕਹਿੰਦੇ ਨੇ, ਏਅਰ ਹੋਸਟਸ ਦੀ ਨੌਬਤ ਹੀ ਨਾ ਆਈ। ਮੈਟ੍ਰਿਕ ਕਰਦੇ ਹੀ ਮੇਰੀ ਸ਼ਾਦੀ ਹੋ ਗਈ। ਚਲੋ ਵੀ ਜਾਓ ਤੇ ਜਾ ਕੇ ਪਕਾਓ ਰੋਟੀਆਂ ਅਤੇ ਕਰੋ ਅਗਲੇ ਕੰਮ ਦੇ ਧੰਦੇ, ਅਤੇ ਉਹ ਨੌਬਤ ਹੀ ਨਾ ਆਈ। ਲੇਕਿਨ ਮੇਰੀ ਇੱਕ ਹਸਰਤ ਜਿਹੜੀ ਸੀ ਨਾ, ਖੁਆਇਸ਼ ਕਹਿ ਲਓ, ਹਸਰਤ ਕਹਿ ਲਓ, ਮੈਂ ਉਹਨੂੰ ਨਾ ਨਹੀਂ ਦੇ ਸਕੀ, ਪਰ ਉਹ ਮੇਰੀ ਪੂਰੀ ਨਹੀਂ ਜ਼ਿੰਦਗੀ 'ਚ ਹੋ ਸਕੀ। ਅਤੇ ਉਹ ਮੈਨੂੰ ਅੱਜ ਤੱਕ ਮਨ ਰਹਿੰਦਾ ਕਿ ਅਗਰ ਮੈਂ ਕਦੀ ਬਣਦੀ, ਹੁਣ ਵੀ ਮੇਰਾ ਦਿਲ ਕਰਦਾ, ਯਕੀਨ ਮੰਨੋ, ਕਦੀ ਮੈਂ ਫਜ਼ਾਈ ਸਫ਼ਰ ਕਰਨੀ ਆ ਨਾ, ਅਤੇ ਉਹ ਫਿਰ ਜਦੋਂ ਏਅਰ ਹੋਸਟਸ ਆਉਂਦੀ ਏ, ਉਹਨਾਂ ਨੇ ਟੋਪੀਆਂ ਪਾਈਆਂ ਹੁੰਦੀਆਂ, ਸਜੀਆਂ ਇੰਨੀਆਂ ਸੋਹਣੀਆਂ ਲੱਗਦੀਆਂ ਨੇ, ਓਏ ਹੋਏ, ਮੈਨੂੰ ਬਹੁਤ ਹੀ ਪਿਆਰ। ਮੈਂ ਕਈਆਂ ਨੂੰ ਤਾਂ ਬੜੇ ਗੌਰ ਨਾਲ ਦੇਖਣੀ ਆ, ਮੈਂ ਕਹਿੰਦੀ ਪਾਗਲ ਹੈ, ਸਾਡੇ ਵੱਲ ਇਸ ਤਰ੍ਹਾਂ ਦੇਖੀ ਜਾ ਰਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਮੇਰੇ ਦਿਲ 'ਚ ਕਿੰਨੀ ਖੁਆਇਸ਼ ਸੀ ਕਿ ਮੈਂ ਵੀ ਬਣਾ। ਪਰ ਕੁਛ ਖੁਆਇਸ਼ਾਂ ਤੁਹਾਡੀਆਂ ਦਿਲ 'ਚ ਹੀ ਰਹਿ ਜਾਂਦੀਆਂ ਨੇ। ਉਹ ਤਕਦੀਰ ਜਿਹੜੀ ਹੁੰਦੀ ਹੈ, ਇਹਨੂੰ ਤਾਂ ਕਹਿੰਦੇ ਨੇ ਤਕਦੀਰ, ਕਿ ਤੁਸੀਂ ਚਾਹੁੰਦੇ ਹੋ, ਤੁਸੀਂ ਕਰਦੇ ਹੋ, ਪਰ ਤਕਦੀਰ ਤੁਹਾਨੂੰ ਕਿੱਥੇ ਦਾ ਕਿੱਥੇ ਲੈ ਜਾਂਦੀ ਹੈ। ਉਹ ਖੁਆਇਸ਼ ਮੇਰੀ ਪੂਰੀ ਨਹੀਂ ਹੋ ਸਕੀ। ਅਤੇ ਮੈਨੂੰ ਤਾਂ ਹੁਣ ਇੰਨਾ ਦਿਲ ਕਰਦਾ ਵੇ ਕਿ ਜਿਹੜੀ ਵੀ ਬੱਚੀ ਉਹ ਆਪਣੇ ਦਿਲ ਦੀ ਖੁਆਇਸ਼ ਜ਼ਰੂਰ ਪੂਰੀ ਕਰੇ। ਉਹ ਜੋ ਪੜ੍ਹਨਾ ਚਾਹੁੰਦੀ ਹੈ, ਜਿਸ ਫੀਲਡ 'ਚ ਜਾਣਾ ਚਾਹੁੰਦੀ ਹੈ, ਉਹ ਜ਼ਰੂਰ ਜਾਵੇ,
ਕਿਉਂਕਿ ਅੱਗੇ ਫਿਰ ਜਿਹੜਾ ਨਾ ਹੁਣ ਤਾਂ ਦੌਰ ਐਸਾ ਆ ਗਿਆ ਸਾਡਾ, ਕਿਉਂਕਿ ਦੌਰ ਐਸਾ ਨਹੀਂ ਸੀ ਸਾਡੀ, ਜਿਹੜਾ ਐਸਾ ਦੌਰ ਨਹੀਂ ਸੀ। ਉਸ ਦੌਰ 'ਚ ਵੀ ਲੋਕ ਪੜ੍ਹਦੇ ਸਨ, ਐਸੀ ਗੱਲ ਨਹੀਂ, ਬਹੁਤ ਬਹੁਤ ਹਾਈ ਫਾਈ ਫੈਮਲੀਆਂ ਵੀ ਸਨ ਔਰ ਬੜੇ ਲੋਕ ਤਾਲੀਮ ਯਾਫਤਾ ਵੀ ਸਨ, ਲੇਕਿਨ ਤਾਦਾਦ ਘੱਟ ਸੀ। ਪਰ ਆਹਿਸਤਾ ਆਹਿਸਤਾ ਤਾਲੀਮ ਦਾ ਸਿਲਸਿਲਾ ਵੀ ਫੈਲਦਾ ਗਿਆ। ਸਾਡੇ ਵੀ ਇਸ ਤਰ੍ਹਾਂ ਸਾਡੇ ਮੁਹੱਲੇ 'ਚ ਤਾਂ ਮੈਨੂੰ ਲੱਗਦਾ ਕੋਈ ਵੀ ਇੱਕ ਬਹੁਤ ਜ਼ਿਆਦਾ ਕੋਈ ਪੜ੍ਹਿਆ ਲਿਖਿਆ ਬੰਦਾ ਨਹੀਂ ਸੀ, ਬਸ ਸਾਰੇ ਇਸ ਤਰ੍ਹਾਂ ਸਨ ਅਤੇ ਉਹ ਬਸ ਆਪਣਾ ਅਸੀਂ ਗੁਜ਼ਾਰਾ ਕਰਨੇ ਸਾਂ। ਅਤੇ ਮੈਂ ਫਿਰ ਕੀ ਕਹਿੰਦੇ ਨੇ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬੱਚੀਆਂ ਨੂੰ ਕੰਮ ਕਾਜ ਵੀ ਜ਼ਰੂਰ ਸਿਖਾਓ ਕਿ ਉਹ ਅਗਲੇ ਕਾਰ ਜਿਹੜਾ ਅਗਲਾ ਕਾਰ ਅਗਲਾ ਕਾਰ ਅਗਲਾ ਕਾਰ, ਉਹ ਅਗਲਾ ਕਾਰ ਜਿਹੜਾ ਬਹੁਤ ਵੱਡੀ ਜ਼ਿੰਮੇਦਾਰੀ ਜੇ। ਯਕੀਨ ਮੰਨੋ, ਜਿਵੇਂ ਕੰਢਿਆਂ 'ਤੇ ਚੱਲਣਾ ਪੈਂਦਾ ਹੈ ਨਾ, ਇਸ ਤਰ੍ਹਾਂ ਚੱਲਣਾ ਪੈਂਦਾ। ਜਿਵੇਂ ਗਰਮ ਅੰਗਾਰਿਆਂ 'ਤੇ ਚੱਲਣਾ ਪੈਂਦਾ ਨਾ, ਇਸ ਤਰ੍ਹਾਂ ਚੱਲਣਾ ਪੈਂਦਾ। ਬਹੁਤ ਮੁਸ਼ਕਿਲਾਤ ਆਉਂਦੀਆਂ ਨੇ ਬੱਚੀਆਂ ਨੂੰ, ਅਤੇ ਉਹ ਫਿਰ ਉਸ ਵੇਲੇ ਮਾਂ ਯਾਦ ਆਉਂਦੀ ਹੈ, ਫਿਰ ਉਹ ਮਾਂ ਦੀ ਤਰਬੀਅਤ ਯਾਦ ਆਉਂਦੀ ਹੈ, ਫਿਰ ਉਹ ਮਾਂ ਯਾਦ ਆਉਂਦੀ ਕਿ ਮਾਂ ਸਾਨੂੰ ਕਹਿੰਦੀ ਸੀ। ਅਤੇ ਮੈਂ ਤਾਂ ਆਪਣੀ ਮਾਂ ਨੂੰ ਇਸ ਜਦੋਂ ਵੀ ਅਲਫਾਜ਼ 'ਚ ਯਾਦ ਕਰ ਰਹੀ ਹਾਂ, ਇਸ ਗੱਲ ਤਾਂ ਕਰੇ ਕਿ ਸ਼ੁਕਰ ਹੈ ਸਾਡੀ ਮਾਂ ਨੇ ਸਾਨੂੰ ਡਾਂਟਿਆ, ਸ਼ੁਕਰ ਹੈ ਸਾਡੀ ਮਾਂ ਨੇ ਸਾਡੀ ਤਰਬੀਅਤ 'ਚ ਕਿਰਦਾਰ ਅਦਾ ਕੀਤਾ। ਉਹਨੇ ਸਾਨੂੰ ਡਾਂਟਿਆ ਅਤੇ ਅਸੀਂ ਉਹ ਚੀਜ਼ਾਂ ਸਿੱਖੀਆਂ ਕਿ ਅੱਜ ਅਸੀਂ ਘਰ ਲੈ ਕੇ ਚੱਲ ਰਹੇ ਹਾਂ ਆਪਣਾ। ਅਤੇ ਹੁਣ ਤਾਂ ਬਾਜ਼ਾਰ ਹੁਣ ਜ਼ਿੰਦਗੀ ਦਾ ਹੁਣ ਤਾਂ ਐਂਡ ਹੈ, ਹੁਣ ਤਾਂ ਖ਼ਤਮ ਹੋ ਗਈ ਕਹਾਣੀ, ਲੇਕਿਨ ਜਿੱਥੋਂ ਕਹਾਣੀ ਸ਼ੁਰੂ ਹੋਈ ਸੀ ਨਾ, ਉਹ ਸਫ਼ਰ ਬੜੇ ਖ਼ਤਰਨਾਕ ਹੁੰਦੇ ਨੇ, ਉਹ ਸਫ਼ਰ ਬੜੇ ਕਰਬਨਾਕ ਹੁੰਦੇ ਨੇ, ਦਰਦਨਾਕ ਹੁੰਦੇ ਨੇ। ਆਹਿਸਤਾ ਆਹਿਸਤਾ ਇਨਸਾਨ ਫਿਰ ਜ਼ਿੰਦਗੀ ਦੇ ਉਹਦੇ ਵਿੱਚੋਂ ਗੁਜ਼ਰਦਾ ਜਾਂਦਾ ਵੇ, ਮਰਾਹਿਲ ਵਿੱਚੋਂ ਆਹਿਸਤਾ ਆਹਿਸਤਾ ਨਿਕਲਦਾ ਜਾਂਦਾ ਵੇ, ਚੱਲਦਾ ਜਾਂਦਾ ਹੈ, ਨਿਕਲਦਾ ਜਾਂਦਾ ਵੇ। ਪਰ ਬੜੀ ਔਖੀ ਰਾਹ, ਔਖੀਆਂ ਰਾਹਾਂ ਅਤੇ ਔਖੀਆਂ ਮੰਜ਼ਿਲਾਂ ਹੁੰਦੀਆਂ ਨੇ, ਇਹ ਆਸਾਨ ਨਹੀਂ ਹੁੰਦਾ। ਮਧਾਣੀਆਂ ਹਾਇਓ ਮੇਰੇ ਡਾਡਿਆ, ਰੱਬਾ ਕਿਨਾਂ ਜੰਮੀਆਂ, ਕਿਨਾਂ ਨੇ ਲੈ ਜਾਣੀਆਂ। ਹਾਇਓ ਮੇਰੇ ਡਾਡਿਆ, ਰੱਬਾ ਕਿਨਾਂ ਜੰਮੀਆਂ, ਕਿਨਾਂ ਨੇ ਲੈ ਜਾਣੀਆਂ। ਤੇ ਮਧਾਣੀਆਂ ਤੇ ਹਾਇਓ ਮੇਰੇ ਡਾਡਿਆ, ਰੱਬਾ ਕਿਨਾਂ ਜੰਮੀਆਂ, ਕਿਨਾਂ ਨੇ ਲੈ ਜਾਣੀਆਂ। ਉਹ ਜਿਨ੍ਹਾਂ ਨੇ ਲੈ ਜਾਣੀਆਂ ਹੁੰਦੀਆਂ ਨੇ ਨਾ, ਉਹ ਫਿਰ ਕੋਈ ਸੁਰ ਦੇ ਲੋਕ ਨਿਕਲ ਆਉਣ, ਕੋਈ ਚੰਗੇ ਕਦਰਦਾਨ ਨਿਕਲ ਆਉਣ, ਅਤੇ ਬੱਚੀ ਦੀ ਜ਼ਿੰਦਗੀ ਸੁਧਰ ਜਾਂਦੀ ਏ। ਉਹ ਸਮਝੋ ਮਾਂ ਬਾਪ ਵੀ ਸੌਖੇ ਰਹਿੰਦੇ ਨੇ, ਉਹ ਦਿਲ ਠੰਡੇ ਰਹਿੰਦੇ ਨੇ। ਅਤੇ ਜੇ ਉਹ ਲਿਜਾਣ ਵਾਲੇ ਅੱਗੋਂ ਇਸ ਤਰ੍ਹਾਂ ਦੇ ਨਿਕਲ ਆਉਣ ਨਾ, ਅਤੇ ਫਿਰ ਬਹੁਤ ਬੱਚੀ ਦੀ ਜ਼ਿੰਦਗੀ ਵੀ ਖ਼ਤਮ, ਅਤੇ ਉਹਦੇ ਮਾਂ ਬਾਪ ਵੀ ਜਿਹੜਾ ਜੀਂਦੇ ਜੀ ਕਹਿੰਦੇ ਨੇ, ਉਹ ਫਿਰ ਮਰ ਜਾਂਦੇ ਨੇ। ਬਹਰਹਾਲ ਅੱਲਾਹ ਤਾਲਾ ਕੋ ਦੁਆ ਹੈ ਵੀ ਕਿ ਅੱਲਾਹ ਤਾਲਾ ਹਰ ਬੱਚੀ ਦੇ ਨਸੀਬ ਅੱਛੇ ਕਰੇ, ਬੱਚੀਆਂ ਪੜ੍ਹਨ ਲਿਖਣ ਕਰਨ। ਅੱਲਾਹ ਤਾਲਾ ਉਹਨਾਂ ਦੀ, ਮੈਂ ਤਾਂ ਹਰ ਬੱਚੀ ਵਾਸਤੇ ਦੁਆ ਕਰਨੀ ਆ ਕਿ ਅੱਲਾਹ ਤਾਲਾ ਉਹਨਾਂ ਦੇ ਨਸੀਬ ਅੱਛੇ ਕਰੇ। ਜੋ ਜੋ ਤਕਲੀਫਾਂ ਅਸੀਂ ਆਪਣੀ ਜ਼ਿੰਦਗੀ 'ਚ ਉਠਾਈਆਂ ਨੇ, ਉਹ ਅਸੀਂ ਉਠਾ ਲਈਆਂ ਬਈ, ਹੁਣ ਉਹ ਕਿਸੇ ਦੇ ਹਿੱਸੇ 'ਚ ਨਾ ਆਉਣ। ਖੁਸ਼ ਬੱਚੀਆਂ ਪੜ੍ਹਨ ਲਿਖਣ, ਕੰਮ ਕਾਜ ਕਰਨ, ਅਤੇ ਆਪਣੀ ਉਹਨਾਂ ਦੀ ਲਾਈਫ ਉਹਨਾਂ ਦੀ ਅੱਲਾਹ ਕਰੇ ਉਹਨਾਂ ਦੀ ਅੱਛੀ ਹੋਵੇ। ਬੇਟੀ ਨੂੰ ਕਦੀ ਵੀ ਬੋਝ ਨਾ ਸਮਝੋ, ਬੇਟੀ ਨੂੰ ਹਮੇਸ਼ਾ ਜਿਹੜਾ ਨਾ ਰਹਿਮਤ ਸਮਝੋ ਆਪਣੇ ਰੱਬ ਦੀ। ਅਤੇ ਹੁਣ ਤਕਰੀਰ ਮੇਰੀ ਹੋ ਗਈ ਹੈ ਲੰਮੀ, ਅਤੇ ਉਜ਼ਮਾ ਨੂੰ ਕਿਹਾ ਸੀ, ਉਜ਼ਮਾ ਟੀਂਡੇ ਗੋਸ਼ਤ ਪਕਾਉਣ ਲੱਗੀ ਅੱਜ ਮੈਂ, ਅਤੇ ਉਹ ਹੁਣ ਹੱਥਲੇ ਮੈਂ ਹਲਕੀ ਅੱਗ 'ਤੇ ਨਾ, ਯਕੀਨ ਮੰਨੋ ਜਲਦੀ ਲਸਣ ਪਿਆਜ਼ ਛਿਲਿਆ, ਅਤੇ ਉਹ ਸਾਰਾ ਕਰਕੇ ਅਤੇ ਹਾਂਡੀ ਮੈਂ ਚੜ੍ਹਾ ਕੇ ਆ ਗਈ ਹਾਂ ਹਲਕੀ ਅੱਗ 'ਤੇ, ਅਤੇ ਟੀਂਡੇ ਛਿਲ ਕੇ ਰੱਖ ਆਈ ਹਾਂ। ਅਤੇ ਹੁਣ ਜਾ ਕੇ ਅਸੀਂ ਭੁੰਨਣੀ ਹੈ ਹਾਂਡੀ, ਅਤੇ ਨਾਲ ਨਾਲ ਕਰਨਾ ਹੈ ਮਾਂ ਨੂੰ ਯਾਦ ਕਿ ਨਾ ਮਾਂ ਸਿਖਾਉਂਦੀ ਹਾਂਡੀ ਪਕਾਉਣਾ, ਅਤੇ ਫਿਰ ਅਸੀਂ ਕੀ ਕਰਦੇ, ਫਿਰ ਅਸੀਂ ਖਾਂਦੇ ਜੁੱਤੀਆਂ। ਅਤੇ ਇਸ ਤੋਂ ਬਿਹਤਰ ਹੈ ਵੀ ਕੁੜੀਓ, ਖੁਦਾ ਦਾ ਵਾਸਤਾ ਤੁਸੀਂ ਵੀ ਸਿੱਖ ਲਵੋ। ਅਤੇ ਮਾਵਾਂ ਨੂੰ ਮੈਂ ਕਹਿੰਦੀ ਹਾਂ ਕਿ ਤੁਸੀਂ ਆਪਣੀ ਬੱਚੀਆਂ ਨੂੰ ਘਰਦਾਰੀ ਜ਼ਰੂਰ ਸਿਖਾਓ, ਪੜ੍ਹੋ। ਪੜ੍ਹਾਈ ਤੁਹਾਨੂੰ ਕਿਤੇ ਘਰਦਾਰੀ ਸਿੱਖਣ ਤੋਂ ਮਨ੍ਹਾ ਨਹੀਂ ਕਰਦੀ ਏ, ਉਹ ਤੁਹਾਨੂੰ ਤੁਹਾਡੀ ਰਾਹ 'ਚ ਰੁਕਾਵਟ ਨਹੀਂ ਹੁੰਦੀ। ਘਰ 'ਚ ਹੀ ਬੱਚੀਆਂ ਜੋ ਜੋ ਕੰਮ ਹੁੰਦੇ ਨੇ ਉਹ ਦੇਖਣ, ਉਹਨੂੰ ਸਮਝਣ, ਤੇ ਉਹਨੂੰ ਕਰਨ। ਅਤੇ ਗੱਲ ਮੇਰੀ ਹੋ ਗਈ ਖਾਸੀ ਲੰਮੀ, ਹੁਣ ਦੇਖੋ ਜਾਂ ਤਾਂ ਮੈਂ ਇੱਕ ਹਿੱਸੇ 'ਚ ਇਹਨੂੰ ਲਾ ਦੇਵਾਂਗੀ, ਅਤੇ ਫਿਰ ਤੁਸੀਂ ਭਾਵੇਂ ਮੈਨੂੰ ਗਾਲਾਂ ਸ਼ਾਲਾਂ ਕੱਢਦੇ ਰਹੋ, ਪਰ ਦੇਖ ਲਈਓ, ਜਾਂ ਫਿਰ ਮੈਂ 2 ਹਿੱਸਿਆਂ 'ਚ ਕਰਕੇ ਲਾਵਾਂਗੀ। ਅਤੇ ਫਿਲਹਾਲ ਮੈਨੂੰ ਇਜਾਜ਼ਤ ਦੇਵੋ, ਫਿਰ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਅੱਜ ਤਾਂ ਜ਼ਿਕਰ ਹੋਇਆ ਮਾਂ ਦਾ, ਅੱਜ ਜ਼ਿਕਰ ਹੋਇਆ ਮਾਂ ਦੀ ਤਰਬੀਅਤ ਦਾ, ਅੱਜ ਜ਼ਿਕਰ ਹੋਇਆ ਧੀਆਂ ਦੇ ਨਸੀਬ ਦਾ।
ਧੀਆਂ ਦੇ ਨਸੀਬਾਂ ਦੀ ਦੁਆ ਚੰਗੀ ਮੰਗਿਆ ਕਰੋ ਕਿ ਉਹਨਾਂ ਦੇ ਨਸੀਬ ਅੱਛੇ ਕਰੇ ਅੱਲਾ। ਅੱਲਾ ਉਹਨਾਂ ਨੂੰ ਕਦਰਦਾਨ ਲੋਕ ਦਵੇ, ਬਸ ਉਹਨਾਂ ਦੇ ਨਸੀਬ ਅੱਛੇ ਹੋਣ। ਅੱਜ ਦੀ ਕੜੀ ਡੋਲੀ ਰੱਖ ਮੇਰੀ ਮਾਂ ਰੋਵਾਂ, ਬਾਬੁਲ ਦੀ ਫੜ ਕੇ ਝੋਲੀ ਨੀ ਮਾਂ ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ। ਮੇਰੀ ਡੋਲੀ ਨੂੰ ਲੱਗੜੇ ਹੀਰੇ ਨੀ ਮਾਂ, ਮੈਨੂੰ ਵਿਦਿਆ ਕਰਨ ਮੇਰੇ ਵੀਰੇ ਨੀ ਮਾਂ, ਇਹਨਾਂ ਵੀਰਿਆਂ ਤੋਂ ਜਿੰਦ ਰੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ, ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ। ਮੇਰੀ ਡੋਲੀ ਨੂੰ ਲੱਗੜੇ ਨਾਪੇ ਨੀ ਮਾਂ, ਮੈਨੂੰ ਵਿਦਿਆ ਕਰਨ ਮੇਰੇ ਮਾਪੇ ਨੀ ਮਾਂ, ਇਹਨਾਂ ਮਾਪਿਆਂ ਤੋਂ ਜਿੰਦ ਰੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ, ਨਾ ਮੈਂ ਲੜੀਆਂ ਤੇ ਨਾ ਮੈਂ ਬੋਲੀ ਨੀ ਮਾਂ, ਅੱਜ ਰੱਖ ਲੈ ਮੇਰੀ ਡੋਲੀ ਨੀ ਮਾਂ। ਇੱਕ ਵਾਰੀ ਫੇਰ ਬੱਚੀਆਂ ਦੇ ਨੇਕ ਨਸੀਬ ਦੀ ਮੈਂ ਦੁਆ ਕਰਨੀ ਆ ਕਿ ਅੱਲਾਹ ਤਾਲਾ ਹਰ ਬੱਚੀ ਦਾ ਨਸੀਬ ਅੱਛਾ ਕਰੇ, ਉਹਨੂੰ ਕਦਰਦਾਨ ਲੋਕ ਮਿਲਣ, तो अपनी ज़िंदगी भरपूर जिए। अगर अल्लाह ताला ने उन्होंने दुनिया 'ਚ ਭੇਜਿਆ ਵੇ ਤੇ ਉਹ ਕਿਸੇ ਦੇ ਜ਼ੁਲਮ ਦਾ ਸ਼ਿਕਾਰ ਨਾ ਹੋਵੇ, ਉਹ ਕਿਸੇ ਦੀ ਜ਼ਿਆਦਤੀਆਂ ਦਾ ਸ਼ਿਕਾਰ ਨਾ ਹੋਵੇ, ਉਹ ਕਿਸੇ ਦੀ ਨਫ਼ਰਤ ਦਾ ਸ਼ਿਕਾਰ ਨਾ ਹੋਵੇ। ਬਹੁਤ ਸਾਰੀ ਬੱਚੀਆਂ ਆਪਣੇ ਅੰਦਰ ਸਾਰੀਆਂ ਤਕਲੀਫਾਂ ਲੈ ਕੇ ਦੁਨੀਆ 'ਚ ਚਲੀਆਂ ਜਾਂਦੀਆਂ ਨੇ, ਤੇ ਇਸ ਲਈ ਕਿਸੇ ਦੀ ਬੱਚੀ ਨੂੰ ਲੈ ਕੇ ਆਵੋ, ਉਹਨੂੰ ਇੱਜ਼ਤ ਵੀ ਦੇਵੋ, ਉਹਨੂੰ ਇਹਤਰਾਮ ਵੀ ਦੇਵੋ, ਉਹਨੂੰ ਮੁਹੱਬਤ ਵੀ ਦੇਵੋ। ਅਗਰ ਤੁਸੀਂ ਉਹਨੂੰ ਮੁਹੱਬਤ ਦੇਵੋਗੇ, ਯਕੀਨਨ ਉਹ ਵੀ ਤੁਹਾਨੂੰ ਅੱਗੋਂ ਮੁਹੱਬਤ ਹੀ ਮਿਲੇਗੀ। ਬਹਿਰਹਾਲ ਐਵੇਂ ਕਿ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਹੈ। ਬਾਜ਼ ਜਗ੍ਹਾ ਸਸੁਰਾਲ ਵਾਲੇ ਹਾਵੀ ਹੋ ਜਾਂਦੇ ਨੇ, ਤੇ ਬਾਜ਼ ਜਗ੍ਹਾ ਬੱਚੀਆਂ ਆ ਕੇ ਉਹ ਨਹੀਂ ਕਰਦੀਆਂ। ਉਸ 'ਤੇ ਵੀ ਅਸੀਂ ਇੱਕ ਦਿਨ ਗੱਲ ਕਰਾਂਗੇ ਕਿ ਬੱਚੀਆਂ ਇਸ ਤਰ੍ਹਾਂ ਵੀ ਵਾਕਿਆਤ ਹੋ ਰਹੇ ਨੇ ਕਿ ਸਸੁਰਾਲ ਵਾਲੇ ਬਹੁਤ ਸ਼ਰੀਫ, ਪਰ ਬੱਚੀ ਕੋਈ ਐਸੀ ਨਿਕਲ ਆਈ ਚੜੇਲ ਕਿ ਉਹਨਾਂ ਨੇ ਉਹਦੀ ਜ਼ਿੰਦਗੀ ਅਜੀਰਨ ਕਰ ਦਿੱਤੀ। ਬਹਿਰਹਾਲ ਤਸਵੀਰ ਦੇ ਹਮੇਸ਼ਾ ਦੋ ਰੁਖ ਹੁੰਦੇ ਨੇ, ਅਸੀਂ ਉਸ 'ਤੇ ਵੀ ਗੱਲ ਕਰਾਂਗੇ। ਤੇ ਅੱਜ ਫਿਰ ਹੁਣ ਅਸੀਂ ਇਜਾਜ਼ਤ ਚਾਹੁੰਦੇ ਹਾਂ, ਫਿਰ ਮਿਲਦੇ ਰਵਾਂਗੇ ਅਸੀਂ ਤੇ ਗੱਲਾਂ ਕਰਦੇ ਰਵਾਂਗੇ। ਤੇ ਵੀ ਮਾਂ ਦਾ ਜ਼ਿਕਰ ਆਵੇ ਤੇ ਅੱਖ ਨਾ ਭਿੱਜੇ, ਇਹ ਕਿਸ ਤਰ੍ਹਾਂ ਹੋ ਸਕਦਾ? ਹੋ ਹੀ ਨਹੀਂ ਸਕਦਾ। ਪਤਾ ਨਹੀਂ ਕਿੰਨੀ ਕੁ ਦਫਾ ਦਿਨ 'ਚ ਮਾਂ ਯਾਦ ਆਉਂਦੀ ਹੈ ਤੇ ਕਿੰਨੀ ਕੁ ਦਫਾ ਅਸੀਂ ਰੋ ਲੈਂਦੇ ਹਾਂ ਉਹਨੂੰ ਯਾਦ ਕਰਕੇ। ਇਹੀ ਤਾਂ ਖੂਬੀ ਹੈ ਕਿ ਮਾਂ ਕਦੀ ਭੁੱਲਦੀ ਨਹੀਂ, ਦਿਲਾਂ 'ਚੋਂ ਨਿਕਲਦੀ ਨਹੀਂ ਹੈ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।